ਪੰਨੂ ਸਾਹਿਬ, ਜੇ ਪਹਿਲੀ ਖਬਰ ਦੇ ਵੱਲ ਵਧ ਗਏ ਤੇ ਬੁਲਡੋਜ਼ਰ ਚੱਲ ਰਿਹਾ ਸੀਗਾ ਬਹੁਤ ਸਾਰੇ ਮਜਲੂਮਾਂ ਦੇ ਘਰਾਂ ਤੇ ਕਹਿ ਲਓ, ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਦੀ ਆੜ ਦੇ ਹੇਠ ਜਿਹੜੀਆਂ ਚੀਜ਼ਾਂ ਐਕਸੈਪਟੇਬਲ ਨਹੀਂ, ਪਰ ਸੁਪਰੀਮ ਕੋਰਟ ਨੇ ਰੋਕਿਆ ਜੀ। ਬਲਡੋਜ਼ਰ ਵੈਸੇ ਕਈ ਮਹੀਨਿਆਂ ਤੋਂ ਚੱਲੀ ਜਾਂਦਾ, ਸਾਲ ਤੋਂ ਵੱਧ ਸਮਾਂ ਹੋ ਗਿਆ ਜੀ। ਤੁਹਾਨੂੰ ਜੇ ਯਾਦ ਹੋਵੇ ਤਾਂ ਕਿਸਾਨ ਅੰਦੋਲਨ ਜਦੋਂ ਚੱਲ ਰਿਹਾ ਸੀਗਾ, ਜਿਨ੍ਹਾਂ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ, ਉੱਤਰ ਪ੍ਰਦੇਸ਼ ਦੇ ਵਿੱਚ ਬੁਲਡੋਜ਼ਰ ਉਹਨਾਂ ਦੇ ਘਰਾਂ ਦੇ ਉੱਤੇ ਵੀ ਚੱਲ ਗਿਆ ਸੀ। ਡਿਊਰਿੰਗ ਇਲੈਕਸ਼ਨ ਵੀ ਉੱਤਰ ਪ੍ਰਦੇਸ਼ ਦੇ ਵਿੱਚ ਇਹ ਗੱਲ ਚੱਲਦੀ ਰਹੀ ਕਿ ਬੁਲਡੋਜ਼ਰ ਚਲਾਇਆ, ਤੇ ਇਲੈਕਸ਼ਨਾਂ ਹੋਣ ਦੀ ਦੇਰ ਆ, ਉਹ ਕਹਿੰਦੇ ਤੇਲ ਦੇਣ ਲਈ ਖੜਾ ਕੀਤਾ, ਉਦੋਂ ਬਾਅਦ ਫੇਰ ਚਲਾਵਾਂਗੇ। ਬੁਲਡੋਜ਼ਰ ਫੇਰ ਚੱਲਣ ਲੱਗ ਗਿਆ। ਬੁਲਡੋਜ਼ਰ ਉੱਤਰ ਪ੍ਰਦੇਸ਼ ਦੇ ਵਿੱਚ ਚੱਲਿਆ, ਮੱਧ ਪ੍ਰਦੇਸ਼ ਚੱਲਿਆ, ਦਿੱਲੀ MCD ਜਿਹੜੀ ਅੰਡਰ ਹੈ ਭਾਰਤੀ ਜਨਤਾ ਪਾਰਟੀ ਦੇ, ਉੱਥੇ ਚੱਲਣਾ ਸ਼ੁਰੂ ਹੋ ਗਿਆ। ਫਿਰਕੂ ਹਿੰਸਾ ਤੋਂ ਪ੍ਰਭਾਵਿਤ ਰਿਹਾ ਜਿਹੜਾ ਏਰੀਆ ਹੈ ਜਹਾਂਗੀਰਪੁਰ, ਉੱਥੇ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਹਵਾਲੇ ਦੇ ਨਾਲ ਕਈ ਪੱਕੀਆਂ ਤੇ ਆਰਜ਼ੀ ਦੁਕਾਨਾਂ ਦੇ ਉੱਤੇ ਬੁਲਡੋਜ਼ਰ ਚੱਲ ਗਿਆ। ਦੇਖੋ, ਜਿਹੜੇ ਗਲਤ ਕਬਜ਼ੇ ਕੀਤੇ ਹੋਏ ਆ ਉਹ ਜ਼ਰੂਰ ਵਾਪਸ ਹੋਣੇ ਚਾਹੀਦੇ ਨੇ। ਸਵਾਲ ਇਹ ਹੈ ਕਿ ਜਦੋਂ ਬੁਲਡੋਜ਼ਰ ਜਿਹੜਾ ਚੱਲਦਾ, ਜੇ ਉਹ ਇੱਕ ਫਿਰਕੇ ਨੂੰ ਵੇਖ ਕੇ ਚੱਲਦਾ ਕਿ ਇਹ ਕਿਹੜੇ ਫਿਰਕੇ ਦੇ ਨਾਲ ਸੰਬੰਧਿਤ ਦਾ, ਫਿਰ ਉਹ ਗਲਤ ਹੈ, ਫਿਰ ਉਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿਸੇ ਵੀ ਹਾਲਤ ਦੇ ਵਿੱਚ। ਸੁਪਰੀਮ ਕੋਰਟ ਨੂੰ 2 ਵਾਰੀ ਇਹਦੇ ਵਿੱਚ ਦਖਲ ਦੇਣਾ ਪਿਆ। ਇੱਥੇ ਜਹਾਂਗੀਰਪੁਰ ਇਲਾਕੇ ਦੇ ਰਹਿਣ ਵਾਲੇ ਕੁਝ ਲੋਕ ਜਿਹੜੇ ਸੀ, ਉਹ ਸੁਪਰੀਮ ਕੋਰਟ ਤੱਕ ਪਹੁੰਚ ਗਏ, ਔਰ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਕਿ ਇਹ ਬੁਲਡੋਜ਼ਰ ਰੋਕ ਦਿਓ। ਜਦੋਂ ਬੁਲਡੋਜ਼ਰ ਨਾ ਰੁਕਿਆ ਤੇ ਦੁਬਾਰਾ ਫੇਰ ਸੁਪਰੀਮ ਕੋਰਟ ਗਏ। ਨਿਗਮ ਵਾਲੇ ਕਹਿੰਦੇ ਸਾਡੇ ਕੋਲੇ ਕੋਈ ਲਿਖਤੀ ਆਰਡਰ ਨਹੀਂ ਆਇਆ, ਇਸ ਕਰਕੇ ਅਸੀਂ ਉਨੀ ਦੇਰ ਤੱਕ ਇਹ ਬੁਲਡੋਜ਼ਰ ਨਹੀਂ ਰੋਕਣਾ। ਫਿਰ ਲਿਆ ਕੇ ਜਿਹੜਾ ਉਹਨਾਂ ਨੂੰ ਲਿਖਤੀ ਹੁਕਮ ਦਿੱਤਾ ਗਿਆ, ਤਾਂ ਜਾ ਕੇ ਜਿਹੜੀਆਂ ਸੀਗੀਆਂ ਇਹ ਦੁਕਾਨਾਂ ਬਚੀਆਂ। ਦਰਜਨ ਤੋਂ ਵੱਧ ਦੁਕਾਨਾਂ ਤੋੜ ਦਿੱਤੀਆਂ ਗਈਆਂ। ਮਸਜਿਦ ਦਾ ਬਾਹਰੀ ਗੇਟ ਵੀ ਜਿਹੜਾ ਉਹ ਤੋੜ ਦਿੱਤਾ ਗਿਆ। ਉਹ 1500 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਨਿਗਮ ਦੀਆਂ 14 ਟੀਮਾਂ ਨੇ 9 ਬੁਲਡੋਜ਼ਰ ਕਾਰਵਾਈ ਦੇ ਵਾਸਤੇ ਇਸਤੇਮਾਲ ਕੀਤੇ। ਇਹ ਸਵੇਰੇ 9:30 ਵਜੇ ਸ਼ੁਰੂ ਹੋਈ, 12 ਵਜੇ ਤੱਕ ਕਾਰਵਾਈ ਚੱਲਦੀ ਰਹੀ। ਇਹਦੇ ਉੱਤੇ ਸਿਆਸਤ ਵੀ ਭਖਣੀ ਸ਼ੁਰੂ ਹੋ ਗਈ। ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਕਿ ਹਿੰਸਾ ਗ੍ਰਸਤ ਖੇਤਰਾਂ ਦੇ ਵਿੱਚ ਬੁਲਡੋਜ਼ਰਾਂ ਦੀ ਵਰਤੋਂ ਜਿਹੜੀ ਆ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਕਾਰਵਾਈ ਭਾਰਤ ਦੀਆਂ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਢਾਉਣ ਦੇ ਬਰਾਬਰ ਹੈ ਤੇ ਗਰੀਬਾਂ ਤੇ ਘੱਟ ਗਿਣਤੀਆਂ ਦੇ ਉੱਤੇ ਸਿੱਧਤ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਫਿਰਕੂ ਹਿੰਸਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੇਸ਼ ਦੇ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਭਾਜਪਾ ਦੇ ਹੈੱਡਕੁਆਟਰ ਤੇ ਹੀ ਬੁਲਡੋਜ਼ਰ ਚਲਾ ਦੇਣਾ ਚਾਹੀਦਾ ਹੈ। ਔਰ ਇਹ ਜਿਹੜਾ ਬੁਲਡੋਜ਼ਰ ਚੱਲ ਰਿਹਾ, ਸੁਪਰੀਮ ਕੋਰਟ ਨੇ ਹਾਲ ਦੀ ਘੜੀ ਜਹਾਂਗੀਰਪੁਰ ਇਲਾਕੇ ਦੇ ਵਿੱਚ ਰੋਕਿਆ। ਜਹਾਂਗੀਰਪੁਰ ਜਿਹੜਾ ਇਲਾਕਾ ਹੈ, ਇੱਥੇ ਪਿਛਲੇ ਦਿਨੀ ਜਦੋਂ ਇੱਕ ਧਾਰਮਿਕ ਦਿਨ ਦੇ ਜਲੂਸ ਨਿਕਲ ਰਿਹਾ ਸੀਗਾ, ਤਾਂ ਉੱਥੇ ਉਹਦੇ ਉੱਤੇ ਪਥਰਾਓ ਕੀਤਾ ਗਿਆ ਸੀ, ਜਿੱਥੋਂ ਇਹ ਮਾਮਲਾ ਸਾਰਾ ਭਖਿਆ। ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਆਮ ਆਦਮੀ ਪਾਰਟੀ ਤੇ ਭਾਜਪਾ ਇਸ ਮਾਮਲੇ ਨੂੰ ਲੈ ਕੇ ਆਮੋ ਸਾਹਮਣੇ ਸੀ, ਕਿਉਂਕਿ ਜਿਹੜਾ ਬੰਦਾ ਉਹਦੇ ਵਾਸਤੇ ਦੋਸ਼ੀ ਠਹਿਰਾਇਆ ਜਾ ਰਿਹਾ ਸੀਗਾ, ਪਹਿਲਾਂ ਭਾਜਪਾ ਕਹਿੰਦੀ ਕਿ ਆਮ ਆਦਮੀ ਪਾਰਟੀ ਦਾ ਵਰਕਰ ਆ, ਉਹਦੀਆਂ ਫੋਟੋਆਂ ਜਾਰੀ ਕਰਤੀਆਂ। ਮੁੜ ਕੇ ਆਮ ਆਦਮੀ ਪਾਰਟੀ ਨੇ ਫੋਟੋਆਂ ਜਾਰੀ ਕਰਤੀਆਂ, ਕਿਹਾ ਦੇਖੋ ਇਹ ਤਾਂ ਭਾਜਪਾ ਦਾ ਵਰਕਰ ਹੈ। ਇੱਥੋਂ ਸਾਰੀ ਕਹਾਣੀ ਜਿਹੜੀ ਉਹ ਸਮਝ ਲੈਣੀ ਚਾਹੀਦੀ ਆ ਕਿ ਇਹਦੇ ਪਿੱਛੇ ਅਸਲ ਦੇ ਵਿੱਚ ਬੁਲਡੋਜ਼ਰ ਚੱਲਣ ਦੇ ਪਿੱਛੇ ਕਾਰਨ ਕੀ ਨੇ। ਇਹ ਬੁਲਡੋਜ਼ਰ ਕੀ 2024 ਦੀਆਂ ਵੋਟਾਂ ਇਕੱਠੀਆਂ ਕਰਨ ਦੇ ਵਾਸਤੇ ਚਲਾਇਆ ਜਾ ਰਿਹਾ? ਜੇ ਸਿੱਧੇ ਦੇ ਰੂਪ ਦੇ ਵਿੱਚ ਵੇਖੀਏ ਤੇ ਜਵਾਬ ਹਾਂ ਦੇ ਵਿੱਚ ਜਾਪਦਾ ਹੈ।